सोलर प्लेटां नवीं ही लगियां ने, हजे इन्हां दे जिहड़ा है ना स्टैंड वगैरह नहीं लैके आंदे। ਇਹ ਕੋਠੀ ਵੀ ਹੁਣ ਬਣਾਈ ਹੈ ਕਿਉਂਕਿ ਪਹਿਲੇ ਡੇਰਾ ਦੂਸਰੀ ਸਾਈਡ ਤੇ ਸੀਗਾ ਤੇ ਉਹ ਪੱਟ ਕੇ ਤੇ ਫਿਰ ਇੱਥੇ ਲੈ ਕੇ ਆਂਦਾ। ਤੁਹਾਨੂੰ ਚੁਲਸਤਾਨ ਦਾ ਇਲਾਕਾ ਵੀ ਦਿਖਾਣੇ ਆ। ਤੇ ਇਹ ਜੀ ਚੁਲਸਤਾਨ ਦਾ ਇਲਾਕਾ ਇਸ ਸਾਈਡ ਤੋਂ ਸ਼ੁਰੂ ਹੈ। ਇਹ ਹੈ ਸਰਹੱਦ, ਯਾਨੀ ਕਿ ਰੇਲਵੇ ਟਰੈਕ ਜਿਹੜਾ ਪੱਟਿਆ ਗਿਆ। ਇਹ ਸਾਡਾ ਰਕਸ਼ਾ ਖਲੋਤਾ ਹੋਇਆ ਤੇ ਇਹ ਹੈ ਮੁਰਗੀਆਂ ਵਾਲਾ ਸ਼ੈੱਡ। ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾਣਾ ਵਾ। ਤੇ ਡੰਗਰ ਜਿਹੜਾ ਹੈ ਨੇ ਰੋਈ ਦੇ ਵਿੱਚ ਚਾਰਾ वगैरह करके जा रहे हैं। बिस्मिल्लाहिर्रहमानिर्रहीम। अस्सलाम वालेकुम दोस्तों, कैसे मैं उम्मीद करता हूँ आप सब लोग ठीक होंगे, खैरियत होंगे और खुशबाश होंगे। आज का वीडियो माशाल्लाह बहुत ही ज़बरदस्त होने वाला है। आपने वीडियो को स्किप नहीं करना, वीडियो को मुकम्मल देखना है। अगर आप हमारे चैनल पर नहीं तो हमारे चैनल को सब्सक्राइब कर लें, बेल आइकन को जरूर दबाएं ताकि हर आने वाली वीडियोस आपको बर वक्त मिलती रहे। असी जी अज सिटी हासिलपुर तो निकल के यह साडा रिक्शा लोड है। असी हुण जा रहे हैं अज रोही चुलस्तान। ਉਹਦੇ ਵਿੱਚ ਜਿਹੜੀ ਵੀ ਪਰੇਸ਼ਾਨੀਆਂ ਕੱਚੇ ਰਸਤੇ ਆਣਗੇ ਤੁਹਾਡੇ ਨਾਲ ਸਾਰੇ ਅਸੀਂ ਸ਼ੇਅਰ ਕਰਾਂਗੇ। ਰਹੋ ਤੁਸੀਂ ਸਾਡੇ ਨਾਲ। ਇਹ ਸਾਨੂੰ ਅੱਜ ਨਾ ਜਿਹੜਾ ਲੋਡ ਮਿਲਿਆ ਹੈ ਉਹ ਹੈ ਨੇ ਸੀਮੈਂਟ ਦੇ ਪੈਪ, ਜਿਹੜੇ ਉੱਥੇ ਰੋਈ ਦੇ ਵਿੱਚ ਉਹਨਾਂ ਨੇ ਖਾਲਿਆਂ ਦੇ ਵਿੱਚ ਪਾਣੇ ਨੇ, ਜਿੱਥੋਂ ਯਾਨੀ ਕਿ ਸੜਕਾਂ ਵਗੈਰਾ ਹੈ ਨੇ। ਤੇ ਅਸੀਂ ਜਾਣਾ ਹੈ ਜੀ ਇਸ ਸਾਈਡ ਨੂੰ, ਬਹਾਵਲਪੁਰ ਰੋਡ ਦੇ ਉੱਤੇ ਸਾਡਾ ਸਫ਼ਰ ਹੈ। ਇਹ ਸਾਡਾ ਰਕਸ਼ਾ ਖਲੋਤਾ ਹੋਇਆ ਜੀ। ਹੁਣ ਅਸੀਂ ਆਪਣੀ ਗੱਡੀ ਨੂੰ ਕਰਦੇ ਹੈਗੇ ਸਾਡਾ ਰਕਸ਼ਾ। ਅਸੀਂ ਹੁਣ ਮਾਰਨ ਲੱਗੇ ਹਾਂ ਜੀ ਸਰਫ। अलहमदुलिल्ला गड्डी साडी जिहड़ा है स्टार्ट हो गई है। हुण असीं अपना सफ़र जिहड़ा है शुरू करदे हां। ਅਸੀਂ ਜੀ ਆਪਣਾ ਸਫ਼ਰ ਜਿਹੜਾ ਹੈ ਸ਼ੁਰੂ ਕਰ ਛੱਡਿਆ। ਮੇਨ ਰੋਡ ਦੇ ਉੱਤੇ ਸਾਡਾ ਸਫ਼ਰ ਜਿਹੜਾ ਖਤਮ ਹੋਣ ਵਾਲਾ ਹੈ। ਇੱਥੋਂ ਇੱਕ ਨਾ ਸਿੰਗਲ ਰੋਡ ਨਿਕਲਣਾ ਹੈ ਰੋਈ ਦੀ ਤਰਫ, ਤੇ ਅਸੀਂ ਜਿਹੜਾ ਹੈ ਰੋਈ ਵਾਲੀ ਸਾਈਡ ਨੂੰ ਮੁੜਨਾ ਹੈਗਾ। ਇਹ ਰਕਸ਼ੇ ਦੇ ਇਹ ਸਿੰਗਲ ਰੋਡ ਤੋਂ ਇੱਥੇ ਮੁੜ ਕੇ ਤੇ ਅਸੀਂ ਸਿੰਗਲ ਰੋਡ ਦੇ ਉੱਤੇ ਕੋਈ ਕਮ ਪੇਸ਼ 8 ਕਿਲੋਮੀਟਰ ਸਫ਼ਰ ਕਰਨਾ ਹੈ। ਇਹ ਰੋਡ ਹੈ ਟੁੱਟਿਆ ਭੱਜਿਆ। ਇਹਦੇ ਵਿੱਚ ਜਿਹੜਾ ਹੈ ਨਾ ਕਾਫੀ ਜ਼ਿਆਦਾ ਪਰੇਸ਼ਾਨੀ ਬਣਦੀ ਹੈ ਟੁੱਟੇ ਹੋਏ ਰੋਡ ਦੇ, ਔਰ ਟਾਈਮ ਜਿਹੜਾ ਹੈ ਕਾਫੀ ਜ਼ਾਇਆ ਹੁੰਦਾ ਹੈ। ਤੁਹਾਨੂੰ ਪਤਾ ਹੈ ਜਦੋਂ ਰੋਡ ਟੁੱਟੇ ਹੋਣ ਨਾ ਤੇ ਉਹ ਤੋਂ ਫਿਰ ਟਾਈਮ ਵੀ ਬਹੁਤ ਜ਼ਿਆਦਾ ਜ਼ਾਇਆ ਹੁੰਦਾ। ਸਾਫ਼ ਰੋਡ ਦੇ ਉੱਤੇ ਜਿਹੜਾ ਹੈ ਟਾਈਮ ਦੀ ਬਚਤ ਹੈ ਜੇ। ਅਸੀਂ ਜੀ ਹੁਣ ਪਹੁੰਚੇ ਹੈਗੇ ਆ ਜਿੱਥੋਂ ਰੋਈ ਜਿਹੜਾ ਹੈ ਸ਼ੁਰੂ ਹੁੰਦੀ ਹੈ। ਤੁਹਾਨੂੰ ਅੱਜ ਚੁਲਸਤਾਨ ਦਾ ਇਲਾਕਾ ਵੀ ਦਿਖਾਣੇ ਆ। ਤੇ ਇਹ ਜੀ ਚੁਲਸਤਾਨ ਦਾ ਇਲਾਕਾ ਇਸ ਸਾਈਡ ਤੋਂ ਸ਼ੁਰੂ ਹੈ। ਇਹ ਹੈ ਸਰਹੱਦ, ਯਾਨੀ ਕਿ ਰੇਲਵੇ ਟਰੈਕ ਜਿਹੜਾ ਪੱਟਿਆ ਗਿਆ। ਇਹ ਸਾਡਾ ਰਕਸ਼ਾ ਖਲੋਤਾ ਹੋਇਆ ਤੇ ਇਹ ਹੈ ਮੁਰਗੀਆਂ ਵਾਲਾ ਸ਼ੈੱਡ। ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾਣਾ ਵਾ। ਤੇ ਡੰਗਰ ਜਿਹੜਾ ਹੈ ਨੇ ਰੋਈ ਦੇ ਵਿੱਚ ਚਾਰਾ वगैरह ਕਰਕੇ ਤੇ ਜਾ ਰਹੇ ਹੈਗੇ ਨੇ। ਤੇ ਅਸੀਂ ਹੁਣ ਆਪਣਾ ਜਿਹੜਾ ਸਫ਼ਰ ਹੈ ਨਾ ਅੱਗੇ ਰੋਈ ਦੀ ਤਰਫ ਸ਼ੁਰੂ ਕਰਦੇ ਹਾਂ, ਕਿਉਂਕਿ ਜਿਹੜਾ ਅੱਗੋਂ ਰਸਤਾ ਆਉਣਾ ਨਾ ਉਹ ਵੇਖ ਕੇ ਜਾਣਾ ਪੈਣਾ ਹੈਗਾ, ਕਿਉਂਕਿ ਕੱਚੇ ਰਸਤੇ ਨੇ, ਇਹਦੇ ਵਿੱਚ ਜ਼ਿਆਦਾ ਪਰੇਸ਼ਾਨੀ ਬਣਦੀ ਹੈ। ਤੇ ਸਾਡੇ ਕੋਲ ਜਿਹੜਾ ਲੋਡ ਕੀਤਾ ਹੋਇਆ ਉਹ ਹੈ ਜੀ ਸੀਮੈਂਟ ਦਾ ਪੈਪ, ਕਿਉਂਕਿ ਇਹ ਅਸੀਂ ਜਿਹੜਾ ਹੈ ਨਾ ਲਾ ਵੀ ਨਹੀਂ ਸਕਦੇ। ਉਹ ਥੈਲੇ ਵਗੈਰਾ ਹੁੰਦੇ ਨੇ ਨਾ, ਉਹ ਤਾਂ ਚਲੋ ਜਿੱਤੇ ਵੀ ਗੱਡੀ ਰੁਕ ਗਈ ਜਾਂ ਫਸ ਗਈ ਉਹ ਫਿਰ ਬੰਦਾ ਉਤਾਰ ਲੈਂਦਾ ਹੈ। ਲੇਕਿਨ ਇਹ ਜਿਹੜਾ ਹੈ ਬਹੁਤ ਜ਼ਿਆਦਾ ਸਾਨੂੰ ਇਹਦੀ ਪਰੇਸ਼ਾਨੀ ਹੈ, ਕਿਉਂਕਿ ਉਤਾਰ ਨਹੀਂ ਸਕਦੇ। ਬਹੁਤ ਅਸੀਂ ਮੁਸ਼ਕਿਲ ਨਾਲ ਲੋਡ ਕੀਤੇ ਹੈਗੇ ਨੇ। ਤੇ ਅਸੀਂ ਹੁਣ ਇੱਧਰ ਸਾਈਡ ਤੇ ਇਹ ਤੁਹਾਨੂੰ ਜਿਹੜਾ ਰਸਤਾ ਨਜ਼ਰ ਆ ਰਿਹਾ, ਅਸੀਂ ਜਾ ਰਹੇ ਹਾਂ ਰੋਈ ਨੂੰ। ਤੇ ਅਸੀਂ ਜਿਹੜੇ ਡੇਰੇ ਤੇ ਉਤਾਰਨਾ ਉੱਥੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ, ਔਰ ਜਿਹੜਾ ਰਸਤਾ ਮੁਸ਼ਕਿਲ ਆਉਂਦਾ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ। ਅਸੀਂ ਜੀ ਹੁਣ ਜਿਹੜਾ ਰਸਤਾ ਅੱਗੇ ਚੈੱਕ ਕਰਨ ਜਾ ਰਹੇ ਹੈਗੇ ਆ। ਇਹ ਸਾਡਾ ਰਕਸ਼ਾ ਖਲੋਤਾ ਹੋਇਆ ਤੇ ਅਸੀਂ ਹੁਣ ਇੱਧਰ ਜਾਣਾ ਹੈ ਜੀ। ਰਸਤੇ ਜਿਹੜਾ ਹੈ ਨਾ ਇਦਾਂ ਦੀ ਰੇਤ ਵਗੈਰਾ ਬਹੁਤ ਜ਼ਿਆਦਾ ਹੈ। ਤੇ ਅਸੀਂ ਹੁਣ ਅੱਗੇ ਚੱਲਦੇ ਹਾਂ ਤੇ ਰਸਤਾ ਚੱਲ ਕੇ ਚੈੱਕ ਕਰਦੇ ਹਾਂ, ਤਾਂ ਕਿ ਰਸਤਾ ਜਿਹੜਾ ਹੈ ਬਿਹਤਰ ਹੈ ਤੇ ਠੀਕ ਹੈ। ਨਹੀਂ ਤਾਂ ਫਿਰ ਜਿਹੜਾ ਮਾਲਕਾਂ ਨੂੰ ਫੋਨ ਕਰਦੇ ਹਾਂ ਤੇ ਉਹ ਫਿਰ ਆਉਣਗੇ ਧੱਕਾ ਸ਼ੱਕਲ ਆਉਣਗੇ ਜੀ। ਪਹਿਲੇ ਮੈਂ ਕੋਸ਼ਿਸ਼ ਕਰਦਾ ਇਕੱਲਾ ਜਾਣਾ, ਅਗਰ ਜੇ ਗੱਡੀ ਨਿਕਲ। ਇਹ ਹੈ ਜੀ ਉਹ ਰਸਤਾ, ਕਿਉਂਕਿ ਅਸੀਂ ਜਿਹੜਾ ਰਸਤਾ ਹੈ ਨਾ ਇਸ ਤਰ੍ਹਾਂ ਚੈੱਕ ਕਰਕੇ ਤੇ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਅਸੀਂ ਨਾ ਰਸਤੇ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਤੇ ਫਿਰ ਅਸੀਂ ਆਪਣਾ ਅਗਲਾ ਸਫ਼ਰ ਸ਼ੁਰੂ, ਕਿਉਂਕਿ ਆਣ ਵੇਖਿਆ ਜਿਹੜਾ ਰਸਤਾ ਹੁੰਦਾ ਨਾ ਤੁਹਾਨੂੰ ਪਤਾ ਹੈ ਉਹਦੇ ਤੇ ਬੁਰੇ ਹਾਲ ਹੁੰਦੇ ਨੇ। ਰਸਤਾ ਤੁਸੀਂ ਵੇਖ ਸਕਦੇ ਜੇ ਕਿ ਕੁਛ ਬਿਹਤਰ ਹੈ। ਉਮੀਦ ਹੈ ਕਿ ਇੱਥੋਂ ਜਿਹੜਾ ਹੈ ਨਾ ਗੱਡੀ ਨਿਕਲ ਜਾਏਗੀ। ਤੇ ਇਹ ਜਿਹੜੀ ਸੜਕ ਹੈ ਯਕੀਨ ਕਰੋ ਇਹਦਾ ਤਾਂ ਬੁਰਾ ਹਾਲ ਹੈ। ਇੰਨਾ ਬੁਰਾ ਹਾਲ ਤੇ ਕਿਸੇ ਸ਼ਾਇਦ ਸੜਕ ਦਾ ਨਾ ਹੋਵੇ ਉਤਲੀ ਦਾ। ਇਹ ਜਿਹੜੀ ਹੈ ਕੁਛ ਬਿਹਤਰ ਹੈ। ਤੇ ਅਸੀਂ ਹੁਣ ਆਪਣੀ ਗੱਡੀ ਦੇ ਕੋਲ ਚੱਲਦੇ ਹਾਂ ਤੇ ਰਕਸ਼ੇ ਨੂੰ ਜਿਹੜਾ ਹੈ ਇੱਥੋਂ ਗੁਜ਼ਾਰਦੇ ਹਾਂ। ਉਮੀਦ ਹੈ ਕਿ ਗੁਜ਼ਰ ਜਾਏਗਾ। ਅਗਰ ਫਸ ਗਿਆ ਤਾਂ ਫਿਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਹੈ ਨੇ ਜੀ ਰੋਈ ਦੇ ਖੂਬਸੂਰਤ ਨਜ਼ਾਰੇ, ਕਿਉਂਕਿ ਸਾਡਾ ਜਿਹੜਾ ਰਕਸ਼ਾ ਹੈ ਨਾ ਇਹ ਸਾਹਮਣੇ ਖਲੋਤਾ ਹੋਇਆ। ਅਸੀਂ ਹੁਣ ਜਿਹੜਾ ਪਹੁੰਚ ਆਏ ਹੈਗੇ ਆ ਰਸਤਾ ਚੈੱਕ ਕਰਕੇ ਆਪਣੇ ਰਕਸ਼ੇ ਦੇ ਕੋਲ, ਤੇ ਇਹਨੂੰ ਹੁਣ ਕਰਦੇ ਹਾਂ ਸਟਾਰਟ। ਨਾਲੇ ਇਹਨੇ 2 ਮਿੰਟ ਸਾਹ ਵੀ ਲੈ ਲਿਆ ਹੈਗਾ ਤੇ ਫਿਰ ਅਸੀਂ ਜਿਹੜਾ ਆਪਣਾ ਅਗਲਾ ਸਫ਼ਰ ਸ਼ੁਰੂ ਕਰਦੇ ਹਾਂ। ਤੁਹਾਨੂੰ ਚੱਲ ਕੇ ਡੇਰੇ ਦਾ ਵੀ ਖੂਬਸੂਰਤ ਵਿਜ਼ਿਟ ਕਰਾਵਾਂਗੇ ਜੀ। ਅਲਹਮਦੁਲਿਲਾ ਰਕਸ਼ਾ ਜਿਹੜਾ ਸਾਡਾ ਹੈ ਸੀ ਨਾ ਖੈਰੀਅਤ ਦੇ ਨਾਲ ਅਸੀਂ ਉਹ ਗੰਦੇ ਰਸਤੇ ਦੇ ਉੱਤੋਂ ਕੱਢ ਲਿਆ ਹੈਗਾ। ਟਿੱਬੀ ਦੇ ਉੱਤੇ ਅਸੀਂ ਆ ਗਏ ਹਾਂ, ਕਿਉਂਕਿ ਪਿੱਛੇ ਜਿਹੜਾ ਹੈ ਸੀ ਨਾ ਬਹੁਤ ਮਾੜਾ ਰਸਤਾ ਸੀਗਾ
ਤੇ ਉੱਥੋਂ ਅਲਹਮਦੁਲਿਲਾ ਅੱਜ ਕੋਈ ਧੱਕਾ ਵਗੈਰਾ ਨਹੀਂ ਲਾਣਾ ਪਿਆ। ਕੁਛ ਰਸਤਾ ਨਾ ਬਿਹਤਰ ਬਣਿਆ ਹੋਇਆ ਸੀ ਅੱਗੇ ਨਾਲੋਂ, ਤੇ ਅੱਗੇ ਰਸਤਾ ਠੀਕ ਹੈ, ਖਤਰਾ ਜਿਹੜਾ ਹੈ ਸੀ ਜ਼ਿਆਦਾ ਇਸੇ ਜਗ੍ਹਾ ਦਾ ਹੀ ਸੀਗਾ ਜਿੱਥੋਂ ਅਸੀਂ ਨਿਕਲ ਕੇ ਆ ਗਏ ਹਾਂ। ਹੁਣ ਚੱਲ ਕੇ ਤੁਹਾਨੂੰ ਅੱਗੇ ਦਾ ਰੋਹੀ ਦਾ ਖੂਬਸੂਰਤ ਨਜ਼ਾਰਾ ਦਿਖਾਉਂਦੇ ਹਾਂ। ਅਸੀਂ ਜੀ ਪਹੁੰਚ ਹੈਗੇ ਹਾਂ ਜਿੱਥੇ ਇੱਕ ਪੈਪ ਉਤਾਰਨਾ ਹੈ, ਉਹ ਤੁਹਾਨੂੰ ਮੈਂ ਦਿਖਾਉਂਦਾ ਵਾਂ। ਇਹ ਜਿਹੜਾ ਹੈ ਨਾ ਖਾਲਾ, ਇੱਥੇ ਇਹਨਾਂ ਨੇ ਇੱਕ ਪੈਪ ਪੂਰਨਾ ਤਾਂ ਕਿ ਰਕਸ਼ਾ ਆਸਾਨੀ ਨਾਲ ਗੁਜ਼ਰ ਸਕੇ। ਇਹ ਸਾਡਾ ਰਕਸ਼ਾ ਖਲੋਤਾ, ਹੁਣ ਭਾਈ ਹੁਣੀ ਆਉਣਗੇ, ਖਾਲਾ ਵਗੈਰਾ ਪੂਰਨਗੇ ਤੇ ਫਿਰ ਜਿਹੜਾ ਸਾਡਾ ਅਗਲਾ ਸਫ਼ਰ ਸ਼ੁਰੂ ਹੋਏਗਾ ਜੀ। ਤੇ ਇੱਥੋਂ ਤੁਹਾਨੂੰ ਮੈਂ ਜ਼ੂਮ ਕਰਕੇ ਥੋੜ੍ਹਾ ਜਿਹਾ ਦਿਖਾ ਦਿੰਦਾ। ਇਹ ਡੇਰੇ ਦੇ ਉੱਤੇ ਅਸੀਂ ਜਾਣਾ, ਇਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ, ਤੇ ਇੱਥੇ ਅਸੀਂ ਜਿਹੜਾ ਹੈ ਬਾਕੀ ਇੱਕ ਪੈਪ ਜਿਹੜਾ ਹੈ ਉਤਾਰਨਾ, ਇੱਕ ਜਿਹੜਾ ਹੈ ਮੈਂ ਇੱਥੇ ਉਤਾਰ ਛੱਡਦਾ ਤੇ ਉਨੀ ਦੇਰ ਭਾਈ ਵੀ ਆ ਜਾਂਦਾ, ਖਾਲਾ ਸ਼ਾਲਾ ਪੂਰ ਕੇ ਤੇ ਫਿਰ ਜਿਹੜਾ ਹੈ ਅਸੀਂ ਅਗਲਾ ਜਿਹੜਾ ਹੈ ਪੈਪ ਨੂੰ ਉੱਥੇ ਲੈ ਕੇ ਜਾਵਾਂਗੇ। ਨਾਲ ਕੋਈ 4-5 ਥੈਲੇ ਵੀ ਹੈ ਨੇ, ਉਹਨਾਂ ਨੂੰ ਵੀ ਉਹ ਡੇਰੇ ਦੇ ਉੱਤੇ ਛੱਡਣਾ ਤੇ ਤੁਹਾਨੂੰ ਪਲੇਟਾਂ ਵਾਲੀ ਟੂਲ ਦਾ ਵਿਜ਼ਿਟ ਵੀ ਕਰਾਉਂਦਾ ਵਾਂ। ਅਸੀਂ ਜੀ ਪਹੁੰਚ ਆਏ ਹੈਗੇ ਹਾਂ ਫਾਈਨਲੀ ਆਪਣੇ ਡੇਰੇ ਦੇ ਉੱਤੇ, ਜਿੱਥੇ ਅਸੀਂ ਜਿਹੜਾ ਹੈ ਸਮਾਨ ਵਗੈਰਾ ਉਤਾਰਨਾ ਹੈਗਾ। ਤੇ ਇੱਥੇ ਉਤਾਰ ਕੇ ਤੇ ਫਿਰ ਅਸੀਂ ਜਿਹੜਾ ਹੈ ਆਪਣਾ ਸਫ਼ਰ ਵਾਪਸੀ ਸ਼ੁਰੂ ਕਰ ਦਿਆਂਗੇ। ਇੱਥੇ ਥੋੜਾ ਰਸਤਾ ਭੈੜਾ ਜਿਹਾ ਹੈਗਾ, ਰਸਤਾ ਨਹੀਂ ਸਹੀ। ਤੇ ਅਸੀਂ ਹੁਣ ਜੀ ਆਹ ਡੇਰਾ ਹੈ ਸਾਡਾ, ਜਿੱਥੇ ਅਸੀਂ ਜਿਹੜਾ ਹੈ ਨਾ ਪੈਪ ਵਗੈਰਾ ਉਤਾਰਨੇ ਨੇ। ਤੇ ਇੱਥੇ ਆਪਣਾ ਇਹ ਸਾਡੀਆਂ ਪਲੇਟਾਂ ਵੀ ਉਹਨਾਂ ਦੀਆਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਤੋਂ ਮੈਂ ਸਮਾਨ ਲੈ ਕੇ ਆਇਆ, ਕਾਫੀ ਦਫਾ ਆਇਆ ਇਹਦੇ ਉੱਤੇ। ਇਹ ਜੀ ਅਸੀਂ ਇੱਕ ਪੈਪ ਜਿਹੜਾ ਹੈ ਸੀ ਦੋ ਪਿੱਛੇ ਉਤਾਰੇ ਸੀ, ਸਾਡੇ ਕੋਲ ਹੁਣ ਬੱਚੇ ਨੇ। ਤੇ ਇਹ ਸੋਲਰ ਪਲੇਟਾਂ ਨਵੀਆਂ ਹੀ ਲੱਗੀਆਂ ਨੇ, ਹਜੇ ਇਹਨਾਂ ਦੇ ਜਿਹੜਾ ਹੈ ਨਾ ਸਟੈਂਡ ਵਗੈਰਾ ਨਹੀਂ ਲੈ ਕੇ ਆਉਂਦੇ। ਇਹ ਕੋਠੀ ਵੀ ਹੁਣ ਬਣਾਈ ਹੈ, ਕਿਉਂਕਿ ਪਹਿਲੇ ਡੇਰਾ ਦੂਸਰੀ ਸਾਈਡ ਤੇ ਸੀਗਾ ਤੇ ਉਹ ਪੱਟ ਕੇ ਤੇ ਫਿਰ ਇੱਥੇ ਲੈ ਕੇ ਆਂਦਾ, ਕਿਉਂਕਿ ਰਕਬੇ ਦੇ ਸੈਂਟਰ ਦੇ ਵਿੱਚ ਹੈਗਾ। ਅੱਧਾ ਐਨੂੰ ਹੈ ਤੇ ਅੱਧਾ ਜਿਹੜਾ ਹੈ ਦੂਸਰੀ ਸਾਈਡ ਤੇ ਹੈਗਾ।